ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਏ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਏ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 18 ਫਰਵਰੀ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਿੰਦ ਸੁਨਹਿਰੀ ਮਤਨ ਯਸਾਇਆ। ਕਿਉਂ ਜੇ ਖੁਦਾਵੰਦ ਸਾਡਾ ਹਾਕਮ ਹੈ, ਖੁਦਾਵੰਦ ਸਾਡਾ ਸ਼ਰੀਅਤ ਦੇਣ ਵਾਲਾ ਹੈ, ਖੁਦਾਵੰਦ ਸਾਡਾ ਬਾਦਸ਼ਾਹ ਹੈ ਤੇ ਉਹੀ ਸਾਨੂੰ ਬਚਾਵੇਗਾ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਮੇਰਾ ਚੁਪਾਨ ਹੈ, ਮੈਨੂੰ ਘਾਟਾ ਨਾ ਹੋਵੇਗਾ। ਉਹ ਮੇਰੀ ਜਿੰਦ ਨੂੰ ਬਹਾਲ ਕਰਦਾ ਹੈ, ਉਹ ਮੈਨੂੰ ਆਪਣੇ ਨਾਂ ਦੀ ਖਾਤਰ ਸੱਚਾਈ ਦੀਆਂ ਰਾਹਾਂ ਉੱਤੇ ਲੈ ਟੁਰਦਾ ਹੈ। ਐ ਖੁਦਾਵੰਦ, ਮੈਂ ਆਪਣੀ ਜਿੰਦ ਤੇਰੇ ਵੱਲ ਕਰਦਾ ਵਾਂ। ਐ ਖੁਦਾਵੰਦ, ਆਪਣੀਆਂ ਰਾਹਾਂ ਮੈਨੂੰ ਵਿਖਾ, ਆਪਣੇ ਰਸਤੇ ਮੈਨੂੰ ਦੱਸ। ਮੈਨੂੰ ਆਪਣੀ ਸੱਚਾਈ ਉੱਤੇ ਟੋਰ ਤੇ ਤਾਲੀਮ ਦੇ, ਕਿਉਂ ਜੇ ਤੂੰ ਮੇਰਾ ਮੁਕਤੀ ਦੇਣ ਵਾਲਾ ਰੱਬ ਹੈ। ਮੈਂ ਸਾਰਾ ਦਿਨ ਤੇਰੀ ਉਡੀਕ ਵਿੱਚ ਹੀ ਰਹਿੰਦਾ ਵਾਂ। ਜਿਹੜੇ ਖੁਦਾਵੰਦ ਦੇ ਅਹਿਦ ਤੇ ਉਹਦੀਆਂ ਸ਼ਹਾਦਤਾਂ ਨੂੰ ਮੰਨਦੇ ਨੇ, ਉਹਨਾਂ ਲਈ ਉਹਦੀਆਂ ਸਾਰੀਆਂ ਰਾਹਾਂ ਸ਼ਫਕਤ ਤੇ ਸੱਚਾਈ ਨੇ। ਉਹਦੀ ਜਿੰਦ ਰਾਹਤ ਵਿੱਚ ਰਵੇਗੀ ਤੇ ਉਹਦੀ ਪੀੜ੍ਹੀ ਧਰਤੀ ਦੀ ਵਾਰਸ ਹੋਵੇਗੀ। ਮੇਰੀ ਜਿੰਦ ਦੀ ਹਿਫਾਜ਼ਤ ਕਰ ਤੇ ਮੈਨੂੰ ਛੁਡਾ, ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਕਿਉਂ ਜੇ ਮੇਰਾ ਤਵੱਕਲ ਤੇਰੇ ਉੱਤੇ ਹੀ ਹੈ। ਦਰਸੀ ਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਸਾਦਕੋ, ਖੁਦਾਵੰਦ ਵਿੱਚ ਸ਼ਾਦਮਾਨ ਰਵੋ। ਹਮਦ ਕਰਨਾ ਰਾਸਤਬਾਜ਼ਾਂ ਲਈ ਜਾਇਜ਼ ਏ। ਸਤਾਰ ਦੇ ਨਾਲ ਖੁਦਾਵੰਦ ਦਾ ਸ਼ੁਕਰ ਕਰੋ। ਦਸਤਾਰਾ ਬਰਬਤ ਦੇ ਨਾਲ ਉਹਦੀ ਵਡਿਆਈ ਕਰੋ। ਉਹਦੇ ਲਈ ਨਵਾਂ ਗੀਤ ਗਾਓ, ਉੱਚੀ ਆਵਾਜ਼ ਨਾਲ ਚੰਗੀ ਤਰ੍ਹਾਂ ਵਜਾਓ। ਕਿਉਂ ਜੇ ਖੁਦਾਵੰਦ ਦਾ ਕਲਾਮ ਰਾਸਤੇ ਤੇ ਉਹਦੇ ਸਾਰੇ ਕੰਮ ਬਾਵਫਾ ਨੇ। ਉਹ ਸੱਚਾਈ ਤੇ ਇਨਸਾਫ ਨੂੰ ਪਸੰਦ ਕਰਦਾ ਏ। ਧਰਤੀ ਖੁਦਾਵੰਦ ਦੀ ਸ਼ਫਕਤ ਨਾਲ ਮਾਮੂਰ ਹੈ। ਇਨਸਾਨ ਖੁਦਾਵੰਦ ਦੇ ਕਲਾਮ ਨਾਲ ਤੇ ਉਹਦਾ ਸਾਰਾ ਜੱਥਾ ਉਹਦੇ ਮੂੰਹ ਦੇ ਦਮ ਨਾਲ ਬਣਿਆ ਹੈ। ਸਾਰੀ ਧਰਤੀ ਖੁਦਾਵੰਦ ਤੋਂ ਡਰੇ, ਜਹਾਨ ਦੇ ਸਾਰੇ ਬਸ਼ਿੰਦੇ ਉਹਦਾ ਖੌਫ ਰੱਖਣ। ਕਿਉਂ ਜੇ ਉਹਨੇ ਆਖਿਆ ਤੇ ਹੋ ਗਿਆ, ਉਹਨੇ ਹੁਕਮ ਦਿੱਤਾ ਤੇ ਵਾਕਿਆ ਹੋ ਗਿਆ। ਖੁਦਾਵੰਦ ਕੌਮਾਂ ਦੀ ਮਸ਼ਵਰਤ ਨੂੰ ਬਾਤਲ ਕਰ ਦਿੰਦਾ ਏ। ਉਹ ਉਮਤਾਂ ਦੇ ਮਨਸੂਬਿਆਂ ਨੂੰ ਨਾਚੀਜ਼ ਕਰ ਦਿੰਦਾ ਏ। ਖੁਦਾਵੰਦ ਦੀ ਮਸਲਿਹਤ ਹਮੇਸ਼ਾ ਤਿੱਕਰ ਕਾਇਮ ਰਵੇਗੀ ਤੇ ਉਹਦੇ ਦਿਲ ਦੇ ਖਿਆਲ ਪੀੜ੍ਹੀ ਤੋਂ ਪੀੜ੍ਹੀ ਤਿੱਕਰ ਰਹਿਣਗੇ। ਧੰਨ ਏ ਉਹ ਕੌਮ ਜਿਹਦਾ ਖੁਦਾਵੰਦ ਏ, ਤੇ ਉਹ ਉਮਤ ਜਿਹਨੂੰ ਉਹਨੇ ਆਪਣੀ ਹੀ ਮਿਰਾਸ ਲਈ ਬਰਗਜ਼ੀਦਾ ਕੀਤਾ। ਖੁਦਾਵੰਦ ਅਸਮਾਨ ਤੋਂ ਵੇਖਦਾ ਏ, ਆਦਮ ਦੀ ਸਾਰੀ ਨਸਲ ਉੱਤੇ ਉਹਦੀ ਨਿਗਾਹ ਏ। ਆਪਣੀ ਸਕੂਨਤਗਾਹ ਵਿੱਚੋਂ ਉਹ ਧਰਤੀ ਦੇ ਸਾਰੇ ਲੋਕਾਂ ਨੂੰ ਵੇਖਦਾ ਏ। ਉਹ ਏ ਜਿਹੜਾ ਇਹਨਾਂ ਸਾਰਿਆਂ ਦੇ ਦਿਲਾਂ ਨੂੰ ਬਣਾਉਂਦਾ ਏ ਤੇ ਉਹਨਾਂ ਦੇ ਸਾਰੇ ਕੰਮਾਂ ਦਾ ਖਿਆਲ ਰੱਖਦਾ ਏ। ਵੇਖੋ, ਖੁਦਾਵੰਦ ਦੀ ਨਿਗਾਹ ਉਹਨਾਂ ਉੱਤੇ ਹੈ ਜਿਹੜੇ ਉਹਦੇ ਤੋਂ ਡਰਦੇ ਨੇ, ਜਿਹੜੇ ਉਹਦੀ ਸ਼ਫਕਤ ਦੇ ਉਮੀਦਵਾਰ ਨੇ, ਤਾਂ ਜੋ ਉਹਨਾਂ ਦੀ ਜਿੰਦ ਮੌਤ ਤੋਂ ਬਚਾਵੇ ਤੇ ਕਾਲ ਵਿੱਚ ਉਹਨਾਂ ਨੂੰ ਜਿਉਂਦਾ ਰੱਖੇ। ਸਾਡੀ ਜਿੰਦ ਨੂੰ ਖੁਦਾਵੰਦ ਦੀ ਆਸ ਏ, ਉਹੀ ਸਾਡੀ ਕੁਮਕ ਤੇ ਸਾਡੀ ਸਿਪਰ ਏ। ਸਾਡਾ ਦਿਲ ਉਹਦੇ ਵਿੱਚ ਸ਼ਾਦਮਾਨ ਰਵੇਗਾ, ਕਿਉਂ ਜੇ ਅਸੀਂ ਉਹਦੇ ਪਾਕ ਨਾਂ ਉੱਤੇ ਤਵੱਕਲ ਕੀਤਾ ਏ। ਐ ਖੁਦਾਵੰਦ, ਜਿਵੇਂ ਦੀ ਤੇਰੇ ਉੱਤੇ ਸਾਡੀ ਆਸ ਏ, ਉਂਝ ਦੀ ਤੇਰੀ ਰਹਿਮਤ ਸਾਡੇ ਉੱਤੇ ਹੋਵੇ। ਜ਼ਬੂਰ। ਆਪਣੀ ਮੁਕਤੀ ਦੀ ਸ਼ਾਦਮਾਨੀ ਮੈਨੂੰ ਫੇਰ ਅਨਾਇਤ ਕਰ ਤੇ ਮੁਸਤੈਦ ਰੂਹ ਨਾਲ ਮੈਨੂੰ ਸੰਭਾਲ। ਲੂਕਾ। ਫੇਰ ਯਿਸੂ ਨੈਨ ਨਾਂ ਦੇ ਇੱਕ ਸ਼ਹਿਰ ਵਿੱਚ ਦਾਖਲ ਹੋਇਆ ਤੇ ਉਹਦੇ ਚੇਲੇ ਤੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਜਦੋਂ ਉਹ ਸ਼ਹਿਰ ਦੇ ਫਾਟਕ ਦੇ ਕੋਲ ਅੱਪੜਿਆ ਤੇ ਵੇਖੋ, ਇੱਕ ਮੁਰਦੇ ਨੂੰ ਬਾਹਰ ਲੈ ਜਾ ਰਹੇ ਸੀ। ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਬੇਵਾ ਸੀ ਤੇ ਸ਼ਹਿਰ ਦੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਉਹਨੂੰ ਵੇਖ ਕੇ ਖੁਦਾਵੰਦ ਨੂੰ ਤਰਸ ਆਇਆ ਤੇ ਉਹਨੂੰ ਆਖਿਆ, ਨਾ ਰੋ। ਫਿਰ ਉਹਨੇ ਕੋਲ ਆ ਕੇ ਜਨਾਜ਼ੇ ਨੂੰ ਛੂਹਿਆ ਤੇ ਚੁੱਕਣ ਵਾਲੇ ਖਲੋ ਗਏ ਤੇ ਉਹਨੇ ਆਖਿਆ, ਐ ਜਵਾਨ, ਮੈਂ ਤੈਨੂੰ ਆਖਦਾ ਵਾਂ, ਉੱਠ। ਉਹ ਮੁਰਦਾ ਉੱਠ ਗਿਆ ਤੇ ਬੋਲਣ ਲੱਗਿਆ ਤੇ ਉਹਨੇ ਉਹਨੂੰ ਉਹਦੀ ਮਾਂ ਦੇ ਹਵਾਲੇ ਕਰ ਦਿੱਤਾ। ਤੇ ਸਾਰਿਆਂ ਉੱਤੇ ਦਹਿਸ਼ਤ ਛਾ ਗਈ ਤੇ ਰੱਬ ਦੀ ਵਡਿਆਈ ਕਰਕੇ ਆਖਣ ਲੱਗੇ,
ਭਈ ਇੱਕ ਵੱਡਾ ਨਬੀ ਸਾਡੇ ਵਿੱਚ ਆਇਆ ਹੈ ਤੇ ਰੱਬ ਨੇ ਆਪਣੀ ਉਮਤ ਵੱਲ ਧਿਆਨ ਕੀਤਾ ਹੈ। ਮਰਕਸ। ਫਿਰ ਉਹ ਬੈਤੇ ਸਦਾ ਵਿੱਚ ਆਏ ਤੇ ਲੋਕੀ ਇੱਕ ਅੰਨੇ ਨੂੰ ਉਹਦੇ ਕੋਲ ਲਿਆਏ ਤੇ ਉਹਦੀ ਮਿਹਨਤ ਕੀਤੀ ਭਈ ਉਹਨੂੰ ਛੂਏ। ਉਹ ਉਸ ਅੰਨੇ ਦਾ ਹੱਥ ਫੜ ਕੇ ਉਹਨੂੰ ਪਿੰਡੋਂ ਬਾਹਰ ਲੈ ਗਿਆ ਤੇ ਉਹਦੀਆਂ ਅੱਖੀਆਂ ਵਿੱਚ ਥੁੱਕ ਕੇ ਆਪਣੇ ਹੱਥ ਉਹਦੇ ਉੱਤੇ ਧਰੇ ਤੇ ਉਹਨੂੰ ਪੁੱਛਿਆ, ਭਈ ਕੀ ਤੂੰ ਕੁਝ ਵੇਖਦਾ ਹੈ? ਉਹਨੇ ਅੱਖ ਚੁੱਕ ਕੇ ਆਖਿਆ, ਮੈਂ ਬੰਦਿਆਂ ਨੂੰ ਵੇਖਦਾ ਵਾਂ, ਕਿਉਂ ਜੇ ਉਹ ਮੈਨੂੰ ਟੁਰਦੇ ਹੋਏ ਇੰਜ ਵਿਖਾਲੀ ਦਿੰਦੇ ਨੇ ਜਿਵੇਂ ਰੁੱਖ ਨੇ। ਫਿਰ ਉਹਨੇ ਦੁਬਾਰਾ ਉਹਦੀਆਂ ਅੱਖੀਆਂ ਉੱਤੇ ਆਪਣੇ ਹੱਥ ਧਰੇ ਤੇ ਉਹਨੇ ਗੌਰ ਨਾਲ ਨਜ਼ਰ ਕੀਤੀ ਤੇ ਚੰਗਾ ਹੋ ਗਿਆ ਤੇ ਸਾਰੀਆਂ ਸ਼ੈਵਾਂ ਸਾਫ਼-ਸਾਫ਼ ਵੇਖਣ ਲੱਗ ਪਿਆ। ਯੋਹੰਨਾ। ਯਿਸੂ ਨੇ ਪੁਕਾਰ ਕੇ ਆਖਿਆ, ਭਈ ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਹੈ ਉਹ ਮੇਰੇ ਉੱਤੇ ਨਹੀਂ ਬਲਕਿ ਮੇਰੇ ਘੱਲਣ ਵਾਲੇ ਉੱਤੇ ਈਮਾਨ ਲਿਆਉਂਦਾ ਹੈ। ਯੋਹੰਨਾ। ਜੇ ਤੁਸੀਂ ਮੇਰੇ ਵਿੱਚ ਕਾਇਮ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਕਾਇਮ ਰਹਿਣ ਤੇ ਜੋ ਚਾਹੋ ਮੰਗੋ ਉਹ ਤੁਹਾਡੇ ਲਈ ਹੋ ਜਾਵੇਗਾ। ਮੇਰੇ ਪਿਓ ਦਾ ਜਲਾਲ ਇਹਦੇ ਨਾਲ ਹੀ ਹੁੰਦਾ ਹੈ ਭਈ ਤੁਸੀਂ ਬਹੁਤ ਫਲ ਦਿਓ, ਤਦ ਹੀ ਤੁਸੀਂ ਮੇਰੇ ਚੇਲੇ ਠਹਿਰੋਗੇ। ਜਿਵੇਂ ਪਿਓ ਨੇ ਮੇਰੇ ਨਾਲ ਮੁਹੱਬਤ ਰੱਖੀ ਉਂਝ ਹੀ ਮੈਂ ਵੀ ਤੁਹਾਡੇ ਨਾਲ ਮੁਹੱਬਤ ਰੱਖੀ। ਤੁਸੀਂ ਮੇਰੀ ਮੁਹੱਬਤ ਵਿੱਚ ਕਾਇਮ ਰਹੋ। ਜੇ ਤੁਸੀਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ ਤੇ ਮੇਰੀ ਮੁਹੱਬਤ ਵਿੱਚ ਕਾਇਮ ਰਹੋਗੇ, ਜਿਵੇਂ ਮੈਂ ਆਪਣੇ ਪਿਓ ਦੇ ਹੁਕਮਾਂ ਉੱਤੇ ਅਮਲ ਕੀਤਾ ਹੈ ਤੇ ਉਹਦੀ ਮੁਹੱਬਤ ਵਿੱਚ ਕਾਇਮ ਹਾਂ। ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਆਖੀਆਂ ਨੇ ਵੀ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਮੇਰਾ ਹੁਕਮ ਇਹ ਹੈ, ਜਿਵੇਂ ਮੈਂ ਤੁਹਾਡੇ ਨਾਲ ਮੁਹੱਬਤ ਰੱਖੀ ਤੁਸੀਂ ਵੀ ਇੱਕ ਦੂਜੇ ਨਾਲ ਮੁਹੱਬਤ ਰੱਖੋ। ਇਹਦੇ ਤੋਂ ਬਹੁਤੀ ਮੁਹੱਬਤ ਕੋਈ ਬੰਦਾ ਨਹੀਂ ਕਰਦਾ ਭਈ ਆਪਣੀ ਜਿੰਦ ਆਪਣੇ ਯਾਰਾਂ ਲਈ ਦੇ ਦੇਵੇ। ਜੋ ਕੁਝ ਮੈਂ ਤੁਹਾਨੂੰ ਹੁਕਮ ਦੇਣਾ ਵਾਂ, ਜੇ ਤੁਸੀਂ ਉਹ ਕਰੋ ਤੇ ਮੇਰੇ ਯਾਰ ਹੋ। ਯਸਾਇਆ। ਜੇ ਤੂੰ ਆਪਣੇ ਦਿਲ ਨੂੰ ਭੁੱਖੇ ਵੱਲ ਮਾਇਲ ਕਰੇ ਤੇ ਆਜ਼ੂਦਾ ਦਿਲ ਨੂੰ ਆਸੂਦਾ ਕਰੇ ਤੇ ਤੇਰਾ ਨੂਰ ਹਨੇਰੇ ਵਿੱਚ ਚਮਕੇਗਾ ਤੇ ਤੇਰੀ ਤੀਰਗੀ ਦੁਪਹਿਰ ਵਾਂਗਰ ਹੋਵੇਗੀ ਤੇ ਰੱਬ ਸਦਾ ਤੇਰੀ ਰਹਿਨੁਮਾਈ ਕਰੇਗਾ ਤੇ ਖੁਸ਼ਕਸਾਲੀ ਵਿੱਚ ਤੈਨੂੰ ਰਜਾਵੇਗਾ ਤੇ ਤੇਰੀਆਂ ਹੱਡੀਆਂ ਨੂੰ ਤਾਕਤ ਦੇਵੇਗਾ। ਇਸ ਲਈ ਤੂੰ ਸੈਰਾਬ ਬਾਗ ਵਾਂਗਰ ਹੋਵੇਂਗਾ ਤੇ ਉਸ ਚਸ਼ਮੇ ਵਾਂਗਰ ਜਿਹਦਾ ਪਾਣੀ ਘੱਟ ਨਾ ਹੋਵੇ। ਤੇ ਤੇਰੇ ਲੋਕੀ ਪੁਰਾਣੇ ਉਜੜੇ ਮਕਾਨਾਂ ਨੂੰ ਬਣਾਉਣਗੇ ਤੇ ਤੂੰ ਪੀੜ੍ਹੀ ਦਰ ਪੀੜ੍ਹੀ ਦੀਆਂ ਨੀਹਾਂ ਨੂੰ ਬਰਪਾ ਕਰੇਗਾ ਤੇ ਤੂੰ ਰਖਨੇ ਨੂੰ ਬੰਦ ਕਰਨ ਵਾਲਾ ਤੇ ਆਬਾਦੀ ਲਈ ਰਾਹ ਨੂੰ ਠੀਕ ਕਰਨ ਵਾਲਾ ਅਖਵਾਵੇਂਗਾ। ਫਿਰ ਮੈਂ ਖੁਦਾਵੰਦ ਵਿੱਚ ਮਸਰੂਰ ਹੋਵਾਂਗਾ ਤੇ ਮੈਂ ਤੈਨੂੰ ਜੱਗ ਦੀਆਂ ਉਚਾਈਆਂ ਉੱਤੇ ਲੈ ਟੁਰਾਂਗਾ ਤੇ ਮੈਂ ਤੈਨੂੰ ਤੇਰੇ ਪਿਓ ਯਾਕੂਬ ਦੀ ਮਿਰਾਸ ਵਿੱਚੋਂ ਖਵਾਵਾਂਗਾ, ਕਿਉਂ ਜੇ ਰੱਬ ਦੇ ਮੂੰਹ ਦੀ ਇਹ ਗੱਲ ਏ। ਜ਼ਬੂਰ। ਮੈਂ ਹਰ ਵੇਲੇ ਖੁਦਾਵੰਦ ਨੂੰ ਧੰਨ ਆਖਾਂਗਾ, ਉਹਦੀ ਸਤਾਇਸ਼ ਹਮੇਸ਼ਾ ਤੀਕਰ ਮੇਰੀ ਜ਼ੁਬਾਨ ਉੱਤੇ ਰਵੇਗੀ। ਮੇਰੀ ਰੂਹ ਖੁਦਾਵੰਦ ਉੱਤੇ ਫਖਰ ਕਰੇਗੀ, ਹਲੀਮ ਇਹ ਸੁਣ ਕੇ ਖੁਸ਼ ਹੋਣਗੇ। ਮੇਰੇ ਨਾਲ ਖੁਦਾਵੰਦ ਦੀ ਵਡਿਆਈ ਕਰੋ, ਅਸੀਂ ਮਿਲ ਕੇ ਉਹਦੇ ਨਾਂ ਦੀ ਤਮਜੀਦ ਕਰੀਏ। ਮੈਂ ਖੁਦਾਵੰਦ ਦਾ ਤਾਲਬ ਹੋਇਆ, ਉਹਨੇ ਮੈਨੂੰ ਜਵਾਬ ਦਿੱਤਾ ਤੇ ਮੇਰੀ ਸਾਰੀ ਦਹਿਸ਼ਤ ਤੋਂ ਮੈਨੂੰ ਰਿਹਾਈ ਬਖਸ਼ੀ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜਿੰਦ ਜਾਂ ਰੂਹ ਰੱਬ ਏ, ਨਾ ਬਦਲਣ ਵਾਲਾ ਤੇ ਅਬਦੀ, ਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਤੇ ਉਹਦੀ ਅਕਾਸੀ ਕਰਦਾ ਏ, ਕਿਉਂ ਜੇ ਇਨਸਾਨ ਰੱਬ ਦੀ ਸ਼ਬੀਹ ਏ। ਜਿੰਦ ਵਿੱਚ ਲਾਮਹਿਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਏ ਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਏ ਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਵੇਗੀ ਜੇ ਜਿੰਦ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਸਵਾਲ, ਜਿੰਦ ਦੀ ਸਾਇੰਸ ਦੀਆਂ ਕੀ ਸ਼ਰਤਾਂ ਨੇ? ਜਵਾਬ, ਇਸ ਸਾਇੰਸ ਦਾ ਪਹਿਲਾ ਮੁਤਾਲਬਾ ਇਹ ਹੈ ਕਿ ਤੂੰ ਮੇਰੇ ਹਜ਼ੂਰ ਗੈਰ ਮਬੂਦਾਂ ਨੂੰ ਨਾ ਮੰਨੀ। ਲਿਹਾਜ਼ਾ ਇਸ ਹੁਕਮ ਦਾ ਮਤਲਬ ਇਹ ਹੈ, ਤੂੰ ਮੇਰੇ ਸਾਹਮਣੇ ਨਾ ਕੋਈ ਜ਼ਹਾਨਤ, ਨਾ ਹਯਾਤੀ, ਨਾ ਮਵਾਦ, ਨਾ ਸੱਚਾਈ, ਨਾ ਮੁਹੱਬਤ ਰੱਖੀ ਸਿਵਾਏ ਉਹਦੇ ਜਿਹੜਾ ਰੂਹਾਨੀ ਏ। ਦੂਜਾ ਵੀ ਇੰਝ ਹੀ ਏ, ਤੂੰ ਆਪਣੇ ਗਵਾਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖ। ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਏ
ਵੀ ਸਾਰੇ ਇਨਸਾਨਾਂ ਦੀ ਸਿਆਣ ਇੱਕ ਹੀ ਏ, ਇੱਕ ਹਯਾਤੀ ਸੱਚਾਈ ਤੇ ਪਿਆਰ ਏ। ਜਦੋਂ ਇਹ ਹਕੀਕਤ ਇੱਕ ਤਨਾਸਬ ਵਿੱਚ ਸਾਹਮਣੇ ਆਵੇਗੀ ਤੇ ਇਨਸਾਨ ਕਾਮਲ ਹੋ ਜਾਵੇਗਾ, ਜੰਗ ਮੁੱਕ ਜਾਵੇਗੀ ਤੇ ਇਨਸਾਨਾਂ ਦੀ ਸੁੱਚੀ ਭਰਾਬੰਦੀ ਕਾਇਮ ਹੋ ਜਾਵੇਗੀ। ਦੂਜੇ ਦੇਵਤਾ ਨਾ ਹੋਣਾ, ਦੂਜਿਆਂ ਵੱਲ ਜਾਣ ਦੀ ਬਜਾਏ ਇੱਕ ਕਾਮਲ ਅਕਲ ਵੱਲ ਜਾਂਦਿਆਂ ਹੋਏ ਇਨਸਾਨ ਰੱਬ ਵਾਂਗਰ ਪਾਕ ਤੇ ਅਬਦੀ ਹੋ ਜਾਂਦਾ ਏ, ਜਿਹਦੇ ਕੋਲ ਉਹੀ ਸਿਆਣ ਏ ਜਿਹੜੀ ਮਸੀਹ ਵਿੱਚ ਵੀ ਸੀ। ਇਨਸਾਨ ਦੀ ਉੱਚੀ ਫਿਤਰਤ ਕਮਤਰ ਦੀ ਹੁਕਮਰਾਨੀ ਹੇਠਾਂ ਨਹੀਂ ਹੁੰਦੀ। ਜੇ ਇੰਜ ਹੁੰਦਾ ਤੇ ਸਿਆਣ ਦੀ ਤਰਤੀਬ ਪੁੱਠੀ ਹੋ ਜਾਂਦੀ। ਹਯਾਤੀ ਦੇ ਬਾਰੇ ਸਾਡੇ ਝੂਠੇ ਖਿਆਲ ਅਬਦੀ ਹਮਾਂਗੀ ਨੂੰ ਲੁਕਾਉਂਦੇ ਨੇ ਤੇ ਉਹ ਬਿਮਾਰੀ ਪੈਦਾ ਕਰਦੇ ਨੇ ਜਿਹਦੀ ਅਸੀਂ ਸ਼ਿਕਾਇਤ ਕਰਦੇ ਹਾਂ। ਕਿਉਂ ਜੇ ਬੰਦੇ ਮਾਦੀ ਕਾਨੂੰਨਾਂ ਉੱਤੇ ਯਕੀਨ ਕਰਦੇ ਨੇ ਤੇ ਸਿਆਣ ਦੀ ਸਾਇੰਸ ਨੂੰ ਰੱਦ ਕਰਦੇ ਨੇ ਤੇ ਇਹਦੇ ਨਾਲ ਮਾਦੀਅਤ ਨੂੰ ਪਹਿਲੀ ਤੇ ਜਿੰਦ ਦੇ ਆਲਾ ਕਾਨੂੰਨ ਨੂੰ ਅਖੀਰੀ ਥਾਂ ਨਹੀਂ ਮਿਲ ਜਾਂਦੀ। ਜੇ ਤੁਸੀਂ ਹੋਣ ਦੀ ਸਾਇੰਸ ਨੂੰ ਸਮਝਿਆ ਹੁੰਦਾ ਤੇ ਤੁਸੀਂ ਕਦੀ ਸਾਹ ਦੀ ਬਿਮਾਰੀ ਤੋਂ ਬਚਣ ਲਈ ਹੁਕਮਰਾਨੀ ਕਰਨ ਵਾਲੀ ਸਿਆਣ ਦੀ ਬਜਾਏ ਫਲਾਲੀਨ ਨੂੰ ਚੰਗਾ ਨਾ ਸਮਝਦੇ। ਇਲਾਹੀ ਸਿਆਣ ਸਾਰੀਆਂ ਸ਼ਨਾਖਤਾਂ ਨੂੰ ਮੁਨਫਰਿਦ ਤੇ ਅਬਦੀ ਦੇ ਤੌਰ ਤੇ ਘਾਹ ਵੱਢਣ ਵਾਲੀ ਤਲਵਾਰ ਤੋਂ ਸਿਤਾਰੇ ਤੀਕਰ ਮਹਿਫੂਜ਼ ਰੱਖਦਾ ਏ। ਸਵਾਲ ਇਹ ਨੇ, ਰੱਬ ਦੀ ਪਛਾਣ ਕੀ ਏ? ਜਿੰਦ ਕੀ ਏ? ਕੀ ਹਯਾਤੀ ਜਾਂ ਜਿੰਦ ਬਣਾਈ ਗਈ ਸ਼ੈ ਵਿੱਚ ਮੌਜੂਦ ਹੁੰਦੀ ਏ? ਕੁਝ ਵੀ ਅਸਲੀ ਤੇ ਅਬਦੀ ਨਹੀਂ ਏ, ਕੁਝ ਵੀ ਰੂਹ ਨਹੀਂ ਏ ਸਿਵਾਏ ਰੱਬ ਤੇ ਉਹਦੇ ਖਿਆਲ ਦੇ। ਬਦੀ ਵਿੱਚ ਕੋਈ ਅਸਲੀਅਤ ਨਹੀਂ ਏ। ਇਹ ਨਾ ਤੇ ਕੋਈ ਬੰਦਾ, ਥਾਂ ਤੇ ਨਾ ਹੀ ਕੋਈ ਸ਼ੈ ਏ, ਬਲਕਿ ਸਿਰਫ ਇੱਕ ਅਕੀਦਾ, ਮਾਦੀ ਹਿੱਸੇ ਦਾ ਇੱਕ ਵਹਿਮ ਏ। ਕ੍ਰਿਸਚਨ ਸਾਇੰਸ ਸਾਰੇ ਸਬੱਬਾਂ ਨੂੰ ਬਦਨੀ ਨਹੀਂ ਬਲਕਿ ਜ਼ਿਹਨੀ ਕਰਾਰ ਦਿੰਦੀ ਏ। ਇਹ ਜਿੰਦ ਤੇ ਬਦਨ ਤੋਂ ਖੁਫੀਆ ਪਰਦਾ ਹਟਾਉਂਦੀ ਏ। ਇਹ ਇਨਸਾਨ ਦਾ ਰੱਬ ਦੇ ਨਾਲ ਸਾਇੰਸੀ ਤਾਲੁਕ ਦੱਸਦੀ ਏ, ਹਸਤੀ ਦੇ ਰਲੇ ਮਿਲੇ ਇਵਹਾਮ ਨੂੰ ਵੱਖਰਾ ਵੱਖਰਾ ਕਰਦੀ ਏ ਤੇ ਗੁਲਾਮੀ ਦੀ ਸੋਚ ਨੂੰ ਆਜ਼ਾਦ ਕਰਦੀ ਏ। ਇਲਾਹੀ ਸਾਇੰਸ ਵਿੱਚ ਕਾਇਨਾਤ ਇਨਸਾਨ ਨੂੰ ਸ਼ਾਮਲ ਕਰਕੇ ਰੂਹਾਨੀ, ਹਮਾਂਗੀ ਤੇ ਅਬਦੀ ਏ। ਸਾਇੰਸ ਇਹ ਜ਼ਾਹਿਰ ਕਰਦੀ ਏ ਭਈ ਜਿਹਨੂੰ ਮਾਦੇ ਦੀ ਇਸਤਲਾਹ ਦਿੱਤੀ ਜਾਂਦੀ ਏ ਉਹ ਉਸ ਮਗਲੂਬ ਹਾਲਤ ਤੋਂ ਵੱਧ ਕੇ ਕੁਝ ਨਹੀਂ ਏ ਜਿਹਨੂੰ ਲੁਖਾਰੀ ਨੇ ਮਾਦੀ ਸਿਆਣ ਦੀ ਇਸਤਲਾਹ ਦਿੱਤੀ ਏ। ਕ੍ਰਿਸਚਨ ਸਾਇੰਸ ਜਿੰਦ ਤੇ ਬਦਨ ਦੇ ਦੀਦਨੀ ਤਾਲੁਕ ਨੂੰ ਤਬਦੀਲ ਕਰਦੀ ਏ ਤੇ ਬਦਨ ਨੂੰ ਸਿਆਣ ਲਈ ਮਾਵਨ ਬਣਾਉਂਦੀ ਏ। ਇਸ ਲਈ ਇਹ ਇਨਸਾਨ ਉੱਤੇ ਇਨਹਿਸਾਰ ਕਰਦਾ ਏ ਜਿਹੜਾ ਆਰਾਮਦੇ ਸਿਆਣ ਦਾ ਹਲੀਮ ਖਾਦਮ ਹੋਣ ਦੇ ਸਿਵਾ ਕੁਝ ਨਹੀਂ, ਭਾਵੇਂ ਦੂਜੀ ਸੂਰਤ ਵਿੱਚ ਇਹ ਫਹਿਮ ਨੂੰ ਮਹਿਦੂਦ ਕਰਨ ਦੇ ਬਰਾਬਰ ਏ। ਪਰ ਅਸੀਂ ਇਹਨੂੰ ਕਦੀ ਵੀ ਸਮਝ ਨਹੀਂ ਸਕਾਂਗੇ ਜਦੋਂ ਤੀਕਰ ਅਸੀਂ ਇਹ ਨਹੀਂ ਮੰਨਦੇ ਭਈ ਜਿੰਦ ਮਾਦੇ ਦੇ ਪਾਰੋਂ ਬਦਨ ਜਾਂ ਸਿਆਣ ਵਿੱਚ ਏ ਤੇ ਇਹ ਭਈ ਇਨਸਾਨ ਕਮ ਅਕਲੀ ਵਿੱਚ ਸ਼ਾਮਲ ਏ। ਸਿਆਣ ਲਾਜ਼ਮੀ ਗੱਲ ਨਹੀਂ ਭਈ ਤਾਲੀਮੀ ਮਰਹਲਿਆਂ ਉੱਤੇ ਇਨਹਿਸਾਰ ਕਰੇ। ਇਹ ਆਪ ਹੀ ਸਾਰਾ ਸੋਹਣਾਪਨ ਤੇ ਸ਼ਾਇਰੀ ਤੇ ਇਹਨਾਂ ਨੂੰ ਜ਼ਾਹਿਰ ਕਰਨ ਦੀ ਤਾਕਤ ਰੱਖਦਾ ਏ। ਰੂਹ ਯਾਨੀ ਰੱਬ ਨੂੰ ਤਦ ਸੁਣਿਆ ਜਾਂਦਾ ਏ ਜਦੋਂ ਹਿੱਸਾ ਚੁੱਪ ਹੋਣ। ਜੋ ਕੁਝ ਅਸੀਂ ਕਰਦੇ ਹਾਂ ਅਸੀਂ ਸਾਰੇ ਉਹਦੇ ਤੋਂ ਵੱਧ ਕਰਨ ਦੇ ਕਾਬਲ ਵਾਂ। ਰੂਹ ਦਾ ਕੰਮ ਜਾਂ ਅਸਰ ਆਜ਼ਾਦੀ ਦਿੰਦਾ ਏ ਜਿਹੜੀ ਤਖਫੀਫ ਦਾ ਮਜ਼ਹਰ ਤੇ ਗੈਰ ਤਰਤੀਬ ਯਾਫਤਾ ਬੁੱਲੀਆਂ ਦੀ ਗਰਮਜੋਸ਼ੀ ਨੂੰ ਵਾਜ਼ਿਹ ਕਰਦੀ ਏ। ਕਿਉਂ ਜੇ ਇਨਸਾਨੀ ਸੋਚ ਸ਼ਾਉਰੀ ਪੀੜ ਤੇ ਬੇਆਰਾਮੀ, ਖੁਸ਼ੀ ਤੇ ਗਮੀ, ਡਰ ਤੋਂ ਆਸ ਤੇ ਈਮਾਨ ਤੋਂ ਫਹਿਮ ਦੇ ਇੱਕ ਮਰਹਲੇ ਤੋਂ ਦੂਜੇ ਵਿੱਚ ਬਦਲਦੀ ਰਹਿੰਦੀ ਏ। ਇਸ ਲਈ ਜ਼ਾਹਰੀ ਇਜ਼ਹਾਰ ਆਖਿਰਕਾਰ ਇਨਸਾਨ ਉੱਤੇ ਜਿੰਦ ਦੀ ਹੁਕਮਰਾਨੀ ਹੋਵੇਗਾ, ਨਾ ਕਿ ਮਾਦੀ ਫਹਿਮ ਦੀ ਹੁਕਮਰਾਨੀ ਹੋਵੇਗਾ। ਰੱਬ ਦੀ ਹੁਕਮਰਾਨੀ ਦੀ ਅਕਾਸੀ ਕਰਦਿਆਂ ਹੋਏ ਇਨਸਾਨ ਆਪਣੇ ਆਪ ਉੱਤੇ ਹੁਕਮਰਾਨ ਏ। ਸਿਹਤ ਦੇ ਬਾਰੇ ਸਾਡੇ ਮਾਦੀ ਨਜ਼ਰੀਆਂ ਨੂੰ ਬੇਕੀਮਤ ਸਾਬਤ ਕਰਦਿਆਂ ਹੋਏ ਜਦੋਂ ਇਨਸਾਨ ਇਲਾਹੀ ਰੂਹ ਦਾ ਹੋ ਜਾਂਦਾ ਏ ਤੇ ਮੌਤ ਜਾਂ ਪਾਪ ਦੇ ਇਖਤਿਆਰ ਵਿੱਚ ਨਹੀਂ ਹੋ ਸਕਦਾ। ਜੇ ਜਿੰਦ ਪਾਪ ਕਰਦੀ ਏ ਤੇ ਪੱਕੀ ਗੱਲ ਏ ਉਹ ਫਾਨੀ ਏ। ਪਾਪ ਵਿੱਚ ਖੁਦ ਨੂੰ ਤਬਾਹ ਕਰਨ ਦੇ ਅਨਸਰ ਪਾਏ ਜਾਂਦੇ ਨੇ। ਇਹ ਆਪਣੇ ਆਪ ਨੂੰ ਕਾਇਮ ਨਹੀਂ ਰੱਖ ਸਕਦਾ। ਜੇ ਪਾਪ ਦੀ ਹਮਾਇਤ ਕੀਤੀ ਜਾਂਦੀ ਤੇ ਰੱਬ ਇਹਨੂੰ ਜ਼ਰੂਰ ਕਾਇਮ ਰੱਖਦਾ, ਪਰ ਇਹ ਨਾਮੁਮਕਿਨ ਏ ਕਿਉਂ ਜੇ ਸੱਚਾਈ ਗਲਤੀ ਦੀ ਹਮਾਇਤ ਨਹੀਂ ਕਰ ਸਕਦੀ। ਜਿੰਦ ਇਨਸਾਨ ਦਾ ਇਲਾਹੀ ਅਸੂਲ ਏ ਤੇ ਇਹ ਕਦੀ ਪਾਪ ਨਹੀਂ ਕਰਦੀ। ਇਸ ਲਈ ਜਿੰਦ ਲਾਫਾਨੀ ਏ। ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਭਈ ਇਹ ਮਾਦੀ ਫਹਿਮ ਏ ਨਾ ਕਿ ਜਿੰਦ ਏ ਜਿਹੜੀ ਪਾਪ ਕਰਦੀ ਏ, ਤੇ ਇਹ ਵੇਖਿਆ ਜਾਵੇਗਾ ਭਈ ਇਹ ਪਾਪ ਦਾ ਫਹਿਮ ਹੀ ਹੁੰਦਾ ਏ ਜਿਹੜਾ ਗਵਾਚ ਜਾਂਦਾ ਏ, ਨਾ ਕਿ ਪਾਪ ਆਲੂਦਾ ਜਿੰਦ। ਇੱਕ ਲਮਹੇ ਲਈ ਹੋਸ਼ ਕਰੀਏ ਭਈ ਹਯਾਤੀ ਤੇ ਜ਼ਹਾਨਤ ਖਾਲਸਤਨ ਰੂਹਾਨੀ ਨੇ, ਨਾ ਮਾਦੇ ਵਿੱਚ ਨਾ ਮਾਦੇ ਤੋਂ, ਤੇ ਫਿਰ ਬਦਨ ਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ।
ਜੇ ਬਿਮਾਰੀ ਉੱਤੇ ਇੱਕ ਅਕੀਦੇ ਦੇ ਪਾਰੋਂ ਤਕਲੀਫ ਵਿੱਚ ਹੋ ਤੇ ਅਚਾਨਕ ਤੁਸੀਂ ਆਪਣੇ ਆਪ ਨੂੰ ਠੀਕ ਪਾਓਗੇ। ਜਦੋਂ ਬਦਨ ਉੱਤੇ ਰੂਹਾਨੀ ਹਯਾਤੀ, ਸੱਚਾਈ ਤੇ ਮੁਹੱਬਤ ਦਾ ਪੈਰਾ ਹੋਵੇਗਾ ਤੇ ਦੁੱਖ ਖੁਸ਼ੀ ਵਿੱਚ ਬਦਲ ਜਾਣਗੇ। ਇਸ ਲਈ ਉਸ ਵਾਅਦੇ ਦੀ ਆਸ ਜਿਹੜੀ ਯਿਸੂ ਦਵਾਉਂਦਾ ਏ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਕਿਉਂ ਜੇ ਮੈਂ ਪਿਓ ਦੇ ਕੋਲ ਜਾਣਾ ਵਾਂ, ਕਿਉਂ ਜੇ ਅਨਾ ਬਦਨ ਤੋਂ ਗਾਇਬ ਹੋ ਗਈ ਤੇ ਉਹਦੇ ਵਿੱਚ ਸੱਚਾਈ ਤੇ ਮੁਹੱਬਤ ਆ ਮੌਜੂਦ ਹੁੰਦੀ ਏ। ਦੁਆਏ ਰਬਾਨੀ ਰੂਹ ਦੀ ਦੁਆ ਏ, ਨਾ ਕਿ ਮਾਦੀ ਫਹਿਮ ਦੀ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ। ਇੱਥੇ ਤੀਕਰ ਵੀ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ। ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਨ ਦੀ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਮਾਦੀ ਹਯਾਤੀ ਦੇ ਅਕੀਦੇ ਤੇ ਸੁਪਨੇ ਤੋਂ ਬਿਲਕੁਲ ਵੱਖਰੀ ਇਲਾਹੀ ਹਯਾਤੀ ਏ, ਜਿਹੜੀ ਰੂਹਾਨੀ ਫਹਿਮ ਤੇ ਸਾਰੀ ਧਰਤੀ ਉੱਤੇ ਇਨਸਾਨ ਦੀ ਹੁਕਮਰਾਨੀ ਦੀ ਸਿਆਣ ਨੂੰ ਜ਼ਾਹਿਰ ਕਰਦੀ ਏ। ਇਹ ਫਹਿਮ ਗਲਤੀ ਨੂੰ ਬਾਹਰ ਕੱਢਦਾ ਏ ਤੇ ਬਿਮਾਰ ਨੂੰ ਸ਼ਿਫਾ ਦਿੰਦਾ ਏ ਤੇ ਇਹਦੇ ਨਾਲ ਤੁਸੀਂ ਸਾਹਬ ਇਖਤਿਆਰ ਵਾਂਗਰ ਗੱਲ ਕਰ ਸਕਦੇ ਹੋ। ਹੁਣ ਮੈਂ ਮੀਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।